ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹਾਜ਼ਰ ਹੋ ਗਏ ਜੀ ਲੈ ਕੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਪੰਜਾਬ ਤੋਂ। ਪੰਜਾਬੀ ਰੇਡੀਓ USA ਨੂੰ ਜੀ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ। ਰੇਡੀਓ ਸੈੱਟ ਤੇ ਸੁਣ ਲਈ ਸਟੂਡੀਓ 'ਚ ਕਾਲ ਕਰਕੇ ਪਤਾ ਕਰ ਸਕਦੇ ਆ ਜੀ, ਤੇ ਫੋਨ ਤੇ ਸੁਣ ਲਈ 8325515029। ਦੂਸਰਾ ਫੋਨ ਨੰਬਰ 6054756868। ਅਮਰੀਕਾ ਦੇ ਵਿੱਚ ਕਿਤੇ ਵੀ ਵਸਦੇ ਆ ਤੁਸੀਂ ਇਸ ਤੇ ਡਾਇਲ ਕਰਕੇ ਤੁਸੀਂ ਸੁਣ ਸਕਦੇ ਆ। ਤੇ ਜੇ ਤੁਸੀਂ ਬਾਅਦ ਵਿੱਚ ਸੁਣਨੀਆਂ ਆ ਇਹ ਖਬਰਾਂ ਤੇ ਨੰਬਰ 6 ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਆ ਜੀ। ਇੰਟਰਨੈਟ ਤੇ ਸੁਣ ਲਈ www.punjabiradiousa.com। ਤੇ ਹੁਣ ਆਪਾਂ ਜੀ ਗੱਲਬਾਤ ਕਰਦੇ ਆ ਬਲਤੇਜ ਪੰਨੂ ਹੁਣਾਂ ਦੇ ਨਾਲ ਜੋ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਮਾਰਦੇ ਆ ਝਾਤ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਨਵੀਆਂ ਤਾਜ਼ੀਆਂ ਆ ਉਹ ਕੀ ਹੋ ਰਹੀਆਂ ਆ, ਤੇ ਇਲੈਕਸ਼ਨ ਦੇ ਵਿੱਚ ਸਾਰਿਆਂ ਦਾ ਇਹੀ ਧਿਆਨ ਆ ਕਿ ਉੱਥੇ ਜਿਹੜਾ ਨਤੀਜੇ ਆ ਕਿਸ ਤਰ੍ਹਾਂ ਦੇ ਆਉਣਗੇ। ਬੇਸ਼ੱਕ ਵੋਟਾਂ ਆ ਉਹ ਆਖਰੀ ਰਾਊਂਡ ਦੀਆਂ ਵੀ ਉੱਥੇ ਪੈ ਚੁੱਕੀਆਂ ਆ, ਪਰ ਜਿਹੜੇ ਟੀਵੀਆਂ ਦੇ ਜਿਹੜੇ ਪੋਲ ਆ ਉਹਨਾਂ ਨੇ ਭੰਬਲ ਭੂਸਾ ਪਾਇਆ ਹੋਇਆ ਲੋਕਾਂ ਨੂੰ ਕਿ ਕੌਣ ਜਿੱਤੂਗਾ, ਕਿੱਦਾਂ ਹੋਊਗੀ, ਇਹਦੇ ਬਾਰੇ ਜ਼ਰੂਰ ਦੱਸੋ। ਮੈਂ ਤਾਂ ਇਹ ਕਹਿੰਦਾ ਹੁੰਦਾ ਜੀ ਕਿ 5 ਸਾਲਾਂ ਬਾਅਦ ਦੋ ਲੋਕ ਨੇ ਜਿਨ੍ਹਾਂ ਨੂੰ ਮੌਕਾ ਮਿਲਦਾ ਆਪਣੀ ਗੱਲ ਕਹਿਣ ਦਾ। ਇੱਕ ਤਾਂ ਵੋਟਰ ਆ ਤੇ ਦੂਜੇ ਵਿਚਾਰੇ ਇਹ ਜਿਹੜੇ ਆ ਜੀ ਐਗਜ਼ਿਟ ਪੋਲ ਵਾਲੇ ਨੇ। 5 ਸਾਲ ਮੁੜ ਕੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਨਾ ਤਾਂ ਪੁੱਛਦਾ ਵੀ ਕੋਈ ਵੋਟਰਾਂ ਨੂੰ ਤੇ ਨਾ ਐਗਜ਼ਿਟ ਪੋਲ ਵਾਲਿਆਂ ਨੂੰ ਵੀ ਤੁਹਾਡੇ ਐਗਜ਼ਿਟ ਪੋਲ ਦਾ ਕੀ ਬਣਿਆ। ਇਹਨਾਂ ਨੇ ਵੀ ਵਿਚਾਰਿਆਂ ਨੇ 4 ਦਿਨ ਜੱਬੜੀਆਂ ਮਾਰਨੀਆਂ ਹੁੰਦੀਆਂ ਨੇ ਤੇ ਉਹ ਮਾਰੀ ਜਾ ਰਹੇ ਨੇ ਇਸ ਵੇਲੇ। ਵੱਖ-ਵੱਖ TV ਚੈਨਲ ਜਿਹੜੇ ਨੇ ਜੀ ਉਹਨਾਂ ਦੇ ਆਪਸ ਦੇ ਵਿੱਚ ਹੀ ਜਿਹੜੇ ਨਾ ਜੀ ਏਦਾਂ ਜਿਵੇਂ ਉਹ ਪੁਰਾਣੀਆਂ ਪੰਜਾਬੀ ਫਿਲਮਾਂ 'ਚ ਇੱਕ ਖਰੈਤੀ ਹੁੰਦਾ ਸੀ ਨਾ ਜੀ, ਭੈਣ ਦੋਵੇਂ ਅੱਖਾਂ ਨਹੀਂ ਸੀ ਮਿਲਦੀਆਂ, ਇਹਨਾਂ ਦੇ ਵੀ ਐਗਜ਼ਿਟ ਪੋਲ ਜਿਹੜੇ ਨੇ ਨਾ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ। ਕੋਈ ਇੱਧਰ ਨੂੰ ਭੱਜਾ ਫਿਰਦਾ, ਕੋਈ ਇਸ ਪਾਸੇ ਨੂੰ ਭੱਜਾ ਫਿਰਦਾ। 5-4 ਸੀਟਾਂ ਦਾ ਫਰਕ ਤਾਂ ਐਗਜ਼ਿਟ ਪੋਲ ਦੇ ਵਿੱਚ ਹੋ ਸਕਦਾ ਹੈ, 30 35 ਸੀਟਾਂ ਦਾ ਫਰਕ ਤਾਂ ਨਹੀਂ ਨਾ ਐਗਜ਼ਿਟ ਪੋਲ ਦੇ ਵਿੱਚ ਹੋ ਸਕਦਾ। ਔਰ ਉਹ ਇਹ ਕਹੀ ਜਾ ਰਹੇ ਨੇ ਅਸੀਂ ਜੀ ਫਲਾਨੇ ਜਗ੍ਹਾ ਤੇ 3000 ਬੰਦਿਆਂ ਨਾਲ ਗੱਲ ਕੀਤੀ, ਫਲਾਨੀ ਜਗ੍ਹਾ ਤੇ 4000 ਬੰਦਿਆਂ ਨਾਲ ਗੱਲ ਕੀਤੀ। ਜਦੋਂ ਇੱਕ ਕੰਸਟੀਚੁਐਂਸੀ ਜਿਹੜੀ ਹੈ ਉਹਦੇ ਵਿੱਚ 10-10 ਲੱਖ ਤੋਂ ਉੱਪਰ ਵੋਟ ਹੈ, ਤੁਸੀਂ 3000 ਬੰਦੇ ਦੇ ਨਾਲ ਗੱਲ ਕਰਕੇ ਜਿਹੜੀ ਹੈ ਉਹ ਕਿਹੜੇ ਤਰੀਕੇ ਦੇ ਨਾਲ ਕੋਈ ਰਾਏ ਜਿਹੜੀ ਆ ਬਣਾ ਸਕਦੇ ਹੋ ਕਿ ਕੌਣ ਕਿੱਥੋਂ ਜਿਹੜਾ ਜੀ ਉਹ ਜਿੱਤ ਰਿਹਾ। ਮਾੜੀਆਂ ਮੋਟੀਆਂ ਅਟਕਲਾਂ ਹੋ ਸਕਦੀਆਂ ਨੇ ਪਿਛਲੇ ਸਮੇਂ ਦੇ ਦੌਰਾਨ, ਚਾਹੇ 2004 ਹੋਵੇ ਚਾਹੇ 9 ਹੋਵੇ, ਉਹਦੇ ਵਿੱਚ ਐਗਜ਼ਿਟ ਪੋਲ ਜਿਹੜੇ ਨੇ ਉਹਨਾਂ ਦੀ ਮਿੱਟੀ ਪਲੀਤ ਜਿਹੜੀ ਆ ਜੀ ਉਹ ਹੋਈ ਆ ਤੇ ਇਸ ਵਾਰੀ ਵੀ ਹੋਊਗੀ। ਉਹਨਾਂ ਨੇ ਤਾਂ ਵੈਸੇ ਇਹ ਤਾਂ ਐਗਜ਼ਿਟ ਪੋਲ ਹੋਣ ਆ ਰਹੇ ਨੇ ਪਿਛਲੇ ਤਕਰੀਬਨ 15 ਦਿਨਾਂ ਤੋਂ। ਜਿਹੜੇ ਚੈਨਲਾਂ ਵਾਲੇ ਨੇ ਉਹ ਤਾਂ ਏਦਾਂ ਕਰ ਰਹੇ ਨੇ ਨਰਿੰਦਰ ਮੋਦੀ ਨੂੰ ਜਿਵੇਂ ਉਹ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਹੈ। ਉਹ ਹੋਵੇ ਜਾਂ ਨਾ ਹੋਵੇ, ਉਹ ਦੇਖਦੇ ਮਸ਼ੀਨਾਂ ਦੇ ਵਿੱਚੋਂ ਜਿਹੜਾ ਕੀ ਨਿਕਲਦਾ। ਪਰ ਚੈਨਲਾਂ ਦੇ ਕਹੇ ਦੇ ਉੱਤੇ ਜੇ ਸਰਕਾਰਾਂ ਬਣਨੀਆਂ ਹੁੰਦੀਆਂ ਤੇ ਫਿਰ ਲੋਕਾਂ ਦੀ ਰਾਏ ਲੈਣ ਦੀ ਕੀ ਲੋੜ ਸੀ। ਜਿਹੜਾ ਚੈਨਲ ਕਹਿੰਦਾ ਫਲਾਣੇ ਦੀ ਸਰਕਾਰ ਆ ਉਹਨੂੰ ਜਿਹੜਾ ਦੀ ਬਣਾ ਦਿੰਦੇ। ਪਰ ਉਹ ਆਪੋ ਆਪਣੇ ਜਿਹੜਾ ਧੂੜ ਚੱਟੂ ਦਾ ਭਜਾਈ ਫਿਰ ਰਹੇ ਜਿਹੜੇ ਸਾਰੇ ਜਿਹੜੇ ਚੈਨਲਾਂ ਵਾਲੇ ਨੇ। ਔਰ ਉਹਦੇ ਵਿੱਚੋਂ ਕੀ ਨਿਕਲਣਾ ਇਹ 16 ਤਰੀਕ ਨੇ ਜਿਹੜਾ ਜੀ ਉਹ ਦੱਸ ਦੇਣਾ ਕਿ ਆਹ ਜਿਹੜੀ ਕਹਾਣੀ ਹੈ ਕੋਈ ਵੀ ਨਿਕਲੇ। ਪਰ ਇਹਨਾਂ ਦੀ ਕਿ ਇੰਨੇ 4 ਦਿਨ ਇਹਨਾਂ ਦੀ ਸੌਦੇਬਾਜ਼ੀ ਜਿਹੜੀ ਉਹ ਚੱਲੀ ਜਾਊਗੀ। ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਪੰਜਾਬ ਦੇ ਵਿੱਚ ਇਹਨਾਂ ਦੀਆਂ ਕਿੰਨੀਆਂ ਸੀਟਾਂ ਸੀ BJP ਦੀਆਂ? ਖੜੀ ਤਾਂ 3 ਸੀਟਾਂ ਤੋਂ BJP, ਪਰ ਹੈਰਾਨਗੀ ਵਾਲੀ ਗੱਲ ਮੈਂ ਇੱਕ ਦੇਖ ਰਿਹਾ ਸੀਗਾ ਚੈਨਲ ਦੇ ਉੱਤੇ, ਕਿਉਂਕਿ ਕਾਮੇਡੀ ਨਾਈਟ ਜਿਹੜਾ ਆਉਂਦਾ ਨੀਗਾ ਵੀਕਡੇਜ਼ ਦੇ ਵਿੱਚ, ਤੇ ਫਿਰ ਐਗਜ਼ਿਟ ਪੋਲ ਦੇਖ ਲਏ ਵੀ ਚਲੋ ਘਰ ਪੂਰਾ ਹੋ ਗਿਆ ਉੱਧਰੋਂ। ਉਹ 5 ਸੀਟਾਂ ਇੱਕ ਜਗ੍ਹਾ ਤੇ BJP ਨੂੰ ਦੇ ਰਿਹਾ, ਜਦੋਂ ਉਹ ਖੜੀ 3 ਤੋਂ ਵਾਲੀ ਪਤਾ ਨਹੀਂ 2 ਪਾਕਿਸਤਾਨ ਵਾਲੀਆਂ ਜਾਂ ਅਫਗਾਨਿਸਤਾਨ ਵਾਲੀ ਕੋਈ ਨਾਲ ਰਲਾਤੀ। 5 ਜਿਹੜੀਆਂ ਸੀ ਉਹ ਪੂਰੀਆਂ ਕਰਤੀਆਂ ਕਿ BJP ਨੂੰ ਪੰਜਾਬ ਦੇ ਵਿੱਚੋਂ 5 ਸੀਟਾਂ ਜਿਹੜੀਆਂ ਉਹ ਮਿਲ ਰਹੀਆਂ ਨੇ। ਪੰਜਾਬ ਵਾਲੀ ਜਿਹੜੀ ਸਥਿਤੀ ਆ ਉਹ ਬਿਲਕੁਲ ਅਸਪਸ਼ਟ ਹੈ ਜੀ, ਬਿਲਕੁਲ ਅਸਪਸ਼ਟ ਹੈ। ਇਹਦੇ ਬਾਰੇ ਕੋਈ ਕੁਝ ਜਿਹੜਾ ਜੀ ਉਹ ਨਹੀਂ ਕਹਿ ਸਕਦਾ, ਕਿਉਂਕਿ ਜਿਹੜੀ ਚੁੱਪ ਗਰੁੱਪ ਵੋਟ ਹੈ, ਜਿਹੜੀ ਸਾਇਲੈਂਟ ਵੋਟ ਹੈ, ਤੁਸੀਂ ਉਹਨੂੰ ਐਗਜ਼ਿਟ ਪੋਲ ਦੇ ਵਿੱਚ ਕਿਵੇਂ ਲਿਆ ਸਕਦੇ ਹੋ? ਕੋਈ ਬੰਦਾ ਦਿਲ ਦੀ ਗੱਲ ਜਿਹੜੀ ਆ ਉਹ ਨਹੀਂ ਦੱਸ ਰਿਹਾ। ਲੋਕੀ, ਮੈਂ ਤੁਹਾਨੂੰ ਇੱਕ ਦੱਸਦਾ ਕਿ ਇੱਕ ਬੰਦਾ ਜਿਹੜਾ ਸੀਗਾ ਉਹਦੇ ਘਰ ਦੇ ਉੱਤੇ ਝੰਡੀ ਲੱਗੀ ਸੀ BJP ਦੀ, ਤੁਰਿਆ ਫਿਰਦਾ ਸੀ ਉਹ ਕਾਂਗਰਸ ਦੇ ਨਾਲ, ਤੇ ਜਾਂਦਾ ਜਾਂਦਾ ਅੱਖ ਦੱਬ ਕੇ ਮੈਨੂੰ ਕਹਿ ਗਿਆ, ਕਹਿੰਦਾ ਜੀ ਵੋਟ ਮੈਂ ਕੀ ਝਾੜੂ ਨੂੰ ਪਾਉਣੀ ਹੈ। ਹੁਣ ਇਹੋ ਜਿਹੇ ਐਗਜ਼ਿਟ ਪੋਲ ਤੁਸੀਂ ਕੀ ਕਰ ਲਓਗੇ? ਝੰਡੀ ਕਿਸੇ ਪਾਰਟੀ ਦੀ ਲਾਈ ਹੋਈ ਆ, ਤੁਰਿਆ ਕਿਸੇ ਪਾਰਟੀ ਨਾਲ ਫਿਰਦਾ, ਨਾਲ ਦੀ ਨਾਲ ਕਹਿੰਦਾ ਵੋਟ ਤਾਂ ਮੈਂ ਫਲਾਨੀ ਪਾਰਟੀ ਨੂੰ ਪਾਊਂਗਾ। ਇਹ ਬੰਦੇ ਜਿਹੜੇ ਨੇ ਇਹਨਾਂ ਦਾ ਕੁਝ ਨਹੀਂ ਪਤਾ ਕਿ ਵੋਟਾਂ ਜਿਹੜੀਆਂ ਉਹ ਕਿੱਥੇ ਪਈਆਂ ਨੇ। ਬੈਟਰ ਇਹ ਹੈ ਕਿ 16 ਤਰੀਕ ਦੀ ਇੰਤਜ਼ਾਰ ਜਿਹੜੀ ਆ ਉਹ ਕੀਤੀ ਜਾਵੇ। ਇੱਕ ਗੱਲ ਪੱਕੀ ਹੈ, ਤਕੜੇ ਉਲਟ ਪੁਲਟ ਜਿਹੜੇ ਆ ਜੀ ਉਹ ਹੋਣ ਦੀਆਂ ਗੱਲਾਂ ਸਾਰੇ ਦਬਵੀ ਜਵਾਬ ਦੇ ਵਿੱਚ ਕਹੀ ਜਾਂਦੇ ਨੇ, ਜ਼ੁਬਾਨ ਦੇ ਵਿੱਚ ਕਹੀ ਜਾਂਦੇ ਨੇ। ਪੰਜਾਬ ਦੇ ਵਿੱਚ
ਖਾਸ ਤੌਰ ਦੇ ਉੱਤੇ, ਜਿਹਨੂੰ ਲੈ ਕੇ ਇਸ ਵੇਲੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਡਾਢੀ ਫਿਕਰਮੰਦੀ ਦੇ ਵਿੱਚ ਹੈ ਜੀ। ਔਰ ਜਿਵੇਂ ਕਹਿੰਦੇ ਨਾ ਪੰਜਾਬੀ ਦੀ ਇੱਕ ਕਹਾਵਤ ਆ ਵੀ ਸੱਪ ਸੁੰਘ ਗਿਆ, ਉਦਾਂ ਦੀ ਕੋਈ ਗੱਲ ਹੋਈ ਹੈ। ਕਿਸੇ ਜਗ੍ਹਾ ਤੋਂ ਕੋਈ ਬਿਆਨ ਹੀ ਨਹੀਂ ਆ ਰਿਹਾ ਸਨ ਐਂਡ ਡੈਡ ਦਾ। ਜੀ ਬਿਲਕੁਲ, ਜਿਵੇਂ ਤੁਸੀਂ ਸਾਇਲੈਂਟ ਵੋਟਰ ਦੀ ਗੱਲ ਕੀਤੀ ਆ, ਸਾਇਲੈਂਟ ਵੋਟਰਾਂ ਨੇ ਪਤਾ ਨਹੀਂ ਐਤਕੀ ਉਹਨੇ ਕੀ ਕਰਨਾ ਆ, ਪਰ ਐਤਕੀ ਜਿਹੜੀ ਆ ਕੁਛ ਨਾ ਕੁਛ ਜ਼ਰੂਰ ਹੋਊਗਾ, ਜਾਂ ਕੋਈ ਜਿੱਤੇ ਜਾਂ ਹਾਰੇ, ਪਰ ਨਤੀਜੇ ਆ ਜਿਹੜੇ ਐਤਕੀ ਬੜੇ ਉਲਟ ਪੁਲਟ ਹੋਣਗੇ। ਤੇ ਨਾਲ ਹੀ ਜੀ ਆਪਾਂ ਜੇ ਹੁਣ ਆਪਾਂ ਬਾਦਲਾਂ ਦੀ ਗੱਲ ਕੀਤੀ ਹੈ ਤੇ ਬੱਦਲਾਂ ਦੀ ਵੀ ਕਰ ਲਈਏ। ਬੱਦਲ ਵੀ ਉਹਨਾਂ ਦੇ ਬੜੇ ਹੱਕ ਵਿੱਚ ਹੈ, ਉਹਨਾਂ ਨੇ ਬਾਦਲਾਂ ਨੂੰ ਬਚਾ ਲਿਆ ਜੀ। ਜਿਹੜੇ 2 ਥਰਮਲ ਪਲਾਂਟ ਬੰਦ ਹੋ ਗਏ, ਇੱਥੇ ਹਾਹਾਕਾਰ ਜਿਹੜੀ ਹੈ ਜੀ ਉਹ ਬਿਜਲੀ ਨੂੰ ਲੈ ਕੇ ਮਚੀ ਹੋਈ ਆ। ਬਿਜਲੀ ਸਰਪਲਸ ਹੋਈ ਸੀ ਹੈ ਕਈ ਦਿਨਾਂ ਦੀ ਪੰਜਾਬ ਦੇ ਵਿੱਚ। 8-8 ਘੰਟੇ ਦੇ ਕੱਟ ਜਿਹੜੇ ਉਹ ਸ਼ਹਿਰਾਂ 'ਚ ਲੱਗੀ ਜਾਂਦੇ ਨੇ, ਪਿੰਡਾਂ ਦੇ ਵਿੱਚ ਤਾਂ ਆਉਂਦੀ 5-6 ਘੰਟੇ ਆ। ਜਦੋਂ ਆਉਂਦੀ ਆ ਲੋਕ ਫੋਨ ਲੈ ਕੇ ਭੱਜ ਪੈਂਦੇ ਨੇ ਰੀਚਾਰਜ ਕਰਨ ਲਈ, ਜੇ ਜਿਹਨੇ ਫੋਨ ਤਾਂ ਜਿਹੜਾ ਉਹ ਚੱਲਦਾ ਰਹੇ, ਜਾਂ ਫਿਰ ਜੁਗਾੜ ਜਿਹੜੇ ਨੇ ਉਹ ਲੋਕਾਂ ਨੇ ਦੂਜੇ ਕੀਤੇ ਨੇ। ਇੱਕਦਮ ਇਨਵਰਟਰਾਂ ਤੇ ਬੈਟਰੀਆਂ ਦੀ ਜਿਹੜੀ ਵਿਕਰੀ ਹੈ ਜੀ ਉਹਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਲੋਕੀ ਜਿਹੜੇ ਕਹਿੰਦੇ ਸੀ ਸ਼ਾਇਦ ਕਰ ਦੂਗਾ ਇਨਵਰਟਰ ਤੋਂ ਬਿਨਾਂ, ਉਹਨਾਂ ਦਾ ਹੁਣ ਸਰ ਨਹੀਂ ਰਿਹਾ, ਉਹ ਭੱਜ ਰਹੇ ਨੇ। ਬਿਜਲੀ ਸਰਪਲਸ ਹੋਣ ਦੇ ਦਾਅਵੇ 6-7 ਮਹੀਨੇ ਪਹਿਲਾਂ ਹੀ ਕਰ ਦਿੱਤੇ ਗਏ ਸਨ। ਸ਼ਾਇਦ ਲੋਕਾਂ ਨੇ ਉਦੋਂ ਸਮਝਿਆ ਨਹੀਂ ਸਰਪਲਸ ਦਾ ਮਤਲਬ ਜਿਹੜਾ ਸ਼ਾਇਦ ਬਿਜਲੀ ਘੱਟ ਹੈ, ਇਹ ਨਵਾਂ ਨਾਮ ਹੈ, ਨਵੀਨੀਕਰਨ ਕੀਤਾ ਗਿਆ ਘੱਟ ਦਾ। ਉਦੋਂ ਇੱਥੇ ਪੰਜਾਬ ਦੇ ਵਿੱਚ ਬੜੇ ਵੱਡੇ ਹੋਰਡਿੰਗਸ ਲੱਗੇ ਸਨ, ਉੱਤੇ ਲਿਖਿਆ ਸੀ ਕਰੋੜ ਵਧਾਈਆਂ ਪੰਜਾਬ ਸਰਕਾਰ ਨੂੰ, ਭਾਰਤ ਦਾ ਪਹਿਲਾ ਸਰਪਲਸ ਬਿਜਲੀ ਸੂਬਾ ਵੰਡ ਦੇ ਉੱਤੇ। ਹੁਣ ਇਹਦੇ ਉੱਤੇ ਨਾ ਤਾਂ PSPCL ਬੋਲ ਰਿਹਾ, ਨਾ ਇਹਦੇ ਉੱਤੇ ਮੁੱਖ ਮੰਤਰੀ ਬੋਲ ਰਹੇ ਨੇ, ਨਾ ਇਹਦੇ ਉੱਤੇ ਵੱਡੇ ਦਾਅਵੇ ਕਰਨ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਈ ਕੋਈ ਬਿਆਨ ਦੇ ਰਹੇ ਨੇ ਕਿ ਹੋਇਆ ਤਾਂ ਕੀ ਹੋਇਆ। ਉਹ ਬਿਜਲੀ ਕਿੱਥੇ ਗਈ ਜਿਹੜੀ ਪਾਕਿਸਤਾਨ ਨੂੰ ਵੀ ਦੇਣੀ ਸੀ, ਨਾਲ ਦੇ ਸੂਬਿਆਂ ਨੂੰ ਵੀ ਦੇਣੀ ਸੀ। ਇਸ ਟੈਂਡਰ ਵੀ ਜਾਰੀ ਕਰ ਦਿੱਤੇ ਸਨ ਕਿ ਜਿਨ੍ਹਾਂ ਸੂਬਿਆਂ ਨੇ ਭਾਈ ਬਿਜਲੀ ਖਰੀਦਣੀ ਆ ਉਹ ਦੱਸ ਦਿਓ। ਨਾਲ ਕਟਾਕਸ ਵੀ ਕੀਤਾ ਸੀਗਾ ਕਿ ਜੇ ਕੈਨੇਡਾ ਅਮਰੀਕਾ ਨੂੰ ਚਾਹੀਦੀ ਹੈ ਤਾਂ ਟਾਈਮ ਸਿਰ ਅਪਲਾਈ ਕਰ ਲਓ, ਮੁੜ ਕੇ ਰਹਿਣੀ ਨਹੀਂ ਗੀ, ਕਿਉਂਕਿ ਇਹ ਲੈ ਜਾਣੀ ਹੈ ਪਾਕਿਸਤਾਨ ਵਗੈਰਾ ਨੇ। ਤੇ ਉਹ ਲੱਭੀ ਨਹੀਂ ਜੀ ਕਿੱਥੇ ਗਈ ਉਹ। ਹੁਣ ਟੈਂਡਰ ਤਾਂ ਜਾਰੀ ਹੋ ਰਹੇ ਨੇ, ਪਰ ਟੈਂਡਰ ਜਾਰੀ ਹੋ ਰਹੇ ਨੇ ਸਤੰਬਰ ਤੱਕ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਣ ਦੇ। 700 ਕਰੋੜ ਰੁਪਏ ਦਾ ਨਵਾਂ ਬੋਝ ਜਿਹੜਾ ਜੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਛੇਤੀ ਜਿਹੜਾ ਜੀ ਉਹ ਪੈ ਰਿਹਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਨਵੇਂ ਜਿਹੜੇ ਬਿੱਲ ਨੇ ਉਹ ਬਸ 16 ਤਰੀਕ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਦੇ ਸਿਰ ਮੜ ਦੇਣੇ ਨੇ। ਸੋ ਸਰਪਲਸ ਬਿਜਲੀ ਸੂਬੇ ਦਾ ਹਾਲ ਜਿਹੜਾ ਜੀ ਇਸ ਵੇਲੇ ਇਹ ਹੋਇਆ ਹੈ ਕਿ ਤੋਏ ਸਾਰੇ ਜਗ੍ਹਾ ਦੇ ਉੱਤੇ ਅਖਬਾਰਾਂ ਦੇ ਵਿੱਚ ਹੋ ਰਹੀ ਹੈ ਵੀ ਉਹ ਸਰਪਲਸ ਕਿੱਥੇ ਗਈ ਬਿਜਲੀ। ਜੀ ਬਿਲਕੁਲ, ਇਹ ਨਵਾਂ ਨਾਂ ਦੀ ਜਿਹੜੀ ਤੁਸੀਂ ਗੱਲ ਕੀਤੀ, ਵਾਕਿਆ ਹੀ ਨਵਾਂ ਨਾਂ ਹੈਗਾ ਆ ਕਿ ਬਿਜਲੀ ਦੇ ਕੱਟ ਨੂੰ ਸਰਪਲਸ ਕਹਿੰਦੇ ਆ। ਤੇ ਅਗਲੀ ਗੱਲ ਕਰਦੇ ਜੀ ਆਪਾਂ, ਜਿਵੇਂ ਚੈਨਲ ਹੈਗੇ ਆ ਇੱਥੇ, ਇਹਨਾਂ ਨੇ ਜਿਹੜੀ ਇਹ ਕਿਹੜੀ CD ਦਿਖਾਈ ਆ ਮੋਦੀ ਦੀ ਇਲੈਕਸ਼ਨ ਵਾਲੇ ਦਿਨ, ਕਿ ਬੜੀ ਚਰਚਾ ਆ ਉਸਦੀ। ਇਹਨਾਂ ਦੀ ਮੋਦੀ ਉਹਦੇ ਵਿੱਚ ਅਪੀਲ ਕਰ ਰਿਹਾ ਉਸ CD ਦੇ ਵਿੱਚ। ਇਹ ਕਹਿੰਦਾ ਕਿ ਜਿਵੇਂ ਤੁਸੀਂ ਬਾਕੀ ਥਾਵਾਂ ਦੇ ਉੱਤੇ ਵੋਟਾਂ ਪਾਈਆਂ ਨੇ, ਇਸੇ ਤਰੀਕੇ ਦੇ ਨਾਲ ਵਾਰਾਣਸੀ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਪਾਓ। ਜਦੋਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਨਾ ਜੀ, ਫਿਰ ਅਪੀਲ ਜਿਹੜੀ ਆ ਵੋਟਾਂ ਦੇ ਵਾਸਤੇ ਏਦਾਂ ਪਬਲਿਕਲੀ ਨਹੀਂ ਕੀਤੀ ਜਾ ਸਕਦੀ। ਡੋਰ ਟੂ ਡੋਰ ਜਾ ਕੇ ਤਾਂ ਕੋਈ ਜਿਹੜਾ ਵੀ ਉਹ ਕਰ ਸਕਦਾ, ਪਰ ਨਰਿੰਦਰ ਮੋਦੀ ਨੇ ਇਹ ਜਿਹੜਾ ਸੰਦੇਸ਼ ਸੀਗਾ ਇੱਕ CD ਦੇ ਵਿੱਚ ਦੇ ਦਿੱਤਾ ਤੇ ਪੈਸੇ ਚੜੇ ਚੈਨਲ ਜਿਹੜੇ ਸੀਗੇ ਉਹਨਾਂ ਨੇ ਨਾਲ ਦੀ ਨਾਲ ਇਹ ਜਿਹੜੀ CD ਸੀ ਉਹ ਚਲਾ ਦਿੱਤੀ। ਇਹ ਜਿਹੜੇ ਚੈਨਲ ਨੇ ਜਦੋਂ ਕੋਈ ਕਾਨੂੰਨ ਤੋੜਦਾ ਤੇ ਉਹਦੇ ਦੁਆਲੇ ਜਿਹੜੇ ਗਿਰਜਾਂ ਵਾਂਗੂ ਹੋ ਜਾਂਦੇ ਨੇ। ਕਿਆ ਕੋ ਕੀਤਾ ਹੁਣ ਇਹਨਾਂ ਸਾਰੇ ਚੈਨਲਾਂ ਨੇ ਜਿਹੜੀ ਸੰਵਿਧਾਨ ਹੈ ਨਾ ਜਿਹੜਾ ਰੂਲ ਰੈਗੂਲੇਸ਼ਨ ਹੈ ਉਹਦੀ ਉਲੰਘਣਾ ਆਪ ਕੀਤੀ ਹੈ। ਆਮ ਆਦਮੀ ਪਾਰਟੀ ਨੇ ਵੀ ਇਹਦੀ ਸ਼ਿਕਾਇਤ ਜਿਹੜੀ ਹੈ ਜੀ ਚੋਣ ਕਮਿਸ਼ਨ ਦੇ ਕੋਲੇ ਕੀਤੀ ਹੈ ਕਿ ਇਹਨਾਂ ਚੈਨਲਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਅਜੇ ਕੋਈ ਜਿਹੜੀ ਕਾਰਵਾਈ ਹੈ ਉਹ ਨਹੀਂ ਕੀਤੀ ਕਿਸੇ ਵੀ ਚੋਣ ਕਮਿਸ਼ਨ ਨੇ, ਪਰ ਇਹ ਉਲੰਘਣਾ ਹੈ ਜੀ ਸਿੱਧਮ ਸਿੱਧੀ। ਚੋਣ ਕਮਿਸ਼ਨ ਨੇ ਕਿਹਾ ਕਿ ਉਹ ਇਹਨੂੰ ਵਾਚ ਕਰ ਰਹੀ ਹੈ, ਦੇਖਦੇ ਆ ਉਦੋਂ ਬਾਅਦ ਜਿਹੜਾ ਜੀ ਉਹ ਕੀ ਕਰਦੀ ਹੈ। ਪਰ ਇੰਨਾ ਜ਼ਰੂਰ ਹੈ ਕਿ ਚੋਣ ਪ੍ਰਚਾਰ ਦਾ ਅੰਤ ਹੁੰਦਾ ਨਰਿੰਦਰ ਮੋਦੀ ਹੋਰਾਂ ਨੇ ਇੱਕ ਨਵੀਂ ਕੰਟਰੋਵਰਸੀ ਜਿਹੜੀ ਉਹ ਹੋਰ ਛੇੜ ਦਿੱਤੀ ਜੀ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਇਹ ਸਮਝਦਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਮੇਰੀ ਜੇਬ ਦੇ ਵਿੱਚ ਹੈ ਤੇ ਮੈਂ ਆਪਣੀਆਂ ਚੰਮਦੀਆਂ ਚਲਾਉਂਗਾ। ਬਿਲਕੁਲ ਜੀ, ਜਿਵੇਂ ਖਬਰਾਂ ਦੇ ਵਿੱਚ ਸੁਣਿਆ ਹੈ ਕਿ ਉਹਨੇ ਇੱਕ ਵਾਰੀ ਫਿਰ ਉਹ ਗਲਤੀ ਕੀਤੀ ਆ ਕਿ ਫੁੱਲ ਲਾ ਕੇ ਵੋਟਾਂ ਆ ਜਿਹੜੀਆਂ ਉਹ ਪਾਉਣ ਜਾਂਦੇ ਆ, ਕਾਂਗਰਸ ਵਾਲੇ ਵੀ ਤੇ BJP ਵਾਲੇ ਵੀ। ਸ਼ਾਇਦ ਇਹਨਾਂ ਨੂੰ ਕੋਈ ਨਾ ਕੋਈ ਆਸ ਹੋਊਗੀ। ਤੇ ਅੱਗੇ ਜਿਵੇਂ ਹੁਣ ਆਪਾਂ ਮੋਦੀ ਦੀ ਗੱਲ ਕਰਦੇ ਆ, ਕੱਲ ਹਜੇ ਵੋਟਾਂ ਪਈਆਂ ਆਖਰੀ ਗੇੜ ਦੀਆਂ, ਤੇ ਪਰ ਜਿਹੜੇ ਚੈਨਲ ਆ ਉਹ ਕਿਹੜੀ ਗੱਲ ਤੋਂ ਉਸ ਨੂੰ ਪ੍ਰਧਾਨ ਮੰਤਰੀ ਬਣਾ ਕੇ ਬੈਠੇ ਆ, ਕੀ ਜਾਂ ਉਹਨਾਂ ਦੇ ਵਿੱਚ ਉਹ ਪੈਸਾ ਬੋਲ ਰਿਹਾ ਆ? ਪੈਸਾ ਹੀ ਹੈ ਜੀ, ਪੈਸਾ ਹੈ ਜਿਹੜੀ ਕਿ ਬੋਲ ਰਿਹਾ। ਕਿੰਨਾ ਕਿਹਨੂੰ ਪੈਸਾ ਜਿਹੜਾ ਦੇਣਾ, ਕਿਉਂਕਿ ਇਸ ਵਾਰੀ ਜਿੰਨਾ ਪੈਸਾ ਭਾਰਤੀ ਜਨਤਾ ਪਾਰਟੀ ਨੇ ਜਾਂ ਨਰਿੰਦਰ ਮੋਦੀ ਨੇ ਖਰਚਿਆ, ਭਾਰਤੀ ਜਨਤਾ ਪਾਰਟੀ ਤਾਂ ਰਹਿ ਗਈ ਪਿੱਛੇ।
ਮੋਦੀ ਹੋ ਗਿਆ ਅੱਗੇ। ਸੋ ਜਿੰਨਾ ਪੈਸਾ ਉਹਨੇ ਇਸ ਵਾਰੀ ਕਾਰਪੋਰੇਟ ਅਦਾਰਿਆਂ ਨੇ ਐਕਚੁਅਲੀ ਨਰਿੰਦਰ ਮੋਦੀ ਦੇ ਉੱਤੇ ਖਰਚਿਆ, ਇਹ ਕਿਹਾ ਜਾਂਦਾ ਹੈ ਕਿ ਭਾਰਤ ਦੀਆਂ ਸਮੁੱਚੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਰਲਾ ਕੇ ਉਹਨਾਂ ਪੈਸਾ ਨਹੀਂ ਖਰਚਿਆ ਜਿੰਨਾ ਨਰਿੰਦਰ ਮੋਦੀ ਦੇ ਉੱਤੇ ਜਿਹੜਾ ਖਰਚਿਆ ਜੀ। ਤੁਸੀਂ ਜਿਹੜਾ ਮਰਜ਼ੀ ਚੈਨਲ ਔਨ ਕਰ ਲਓ, ਮੂਵੀ ਵਾਲਾ ਕਰ ਲਓ, ਗਾਣਿਆਂ ਵਾਲਾ ਕਰ ਲਓ, ਹਰ ਜਗ੍ਹਾ ਦੇ ਉੱਤੇ ਮੈਂ ਆਇਆ ਨਹੀਂ, ਮੁਝੇ ਬੁਲਾਇਆ ਗਿਆ ਹੈ, ਗੰਗਾ ਮਈਆ ਨੇ ਬੁਲਾਇਆ ਹੈ। ਗੰਗਾ ਮਈਆ ਤੇ ਗਿਆ ਹੀ ਨਹੀਂ ਇੱਕ ਵਾਰੀ ਵੀ ਦੇਖਣ। ਚੈਨਲਾਂ ਦੇ ਉੱਤੇ ਜ਼ਰੂਰ ਕਹਿੰਦਾ ਰਿਹਾ, ਜਿਹਨੇ ਗੰਗਾ ਮਈਆ ਦਾ ਰਾਗ ਨਹੀਂ ਅਲਾਪਿਆ ਕੇਜਰੀਵਾਲ ਨੇ, ਉਹ ਕਈ ਵਾਰੀ ਜਾ ਆਇਆ। ਉਹ ਕਹਿੰਦਾ ਮੈਂ ਤਾਂ ਪੂਜਾ ਕਰ ਵੀ ਆਇਆ, ਉਹਦੀ ਪਰਮਿਸ਼ਨ ਦੀ ਕੀ ਲੈਣ ਦੀ ਲੋੜ ਸੀ, ਜਿਹਦੀ ਪਰਮਿਸ਼ਨ ਨਰਿੰਦਰ ਮੋਦੀ ਜਿਹੜਾ ਸੀ ਉਹ ਮੰਗਦਾ ਰਿਹਾ। ਚੈਨਲਾਂ ਨੇ ਕਿਸੇ ਜਗ੍ਹਾ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ। ਇਹਨਾਂ ਚੈਨਲਾਂ ਨੇ ਕਿਸੇ ਜਗ੍ਹਾ ਦੇ ਉੱਤੇ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਨਹੀਂ ਕੀਤਾ। ਜਿਹੜੇ ਅਕਾਲੀ ਦਲ ਵਾਲੇ ਕਹਿੰਦੇ ਆ ਕਿ ਸਭ ਤੋਂ ਵੱਡਾ ਇਨਸਾਫ ਉਹਨਾਂ ਨੂੰ ਕੇਂਦਰ ਦੀ ਸਰਕਾਰ ਤੇ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਸਾਰ ਮਿਲਣਾ ਸ਼ੁਰੂ ਹੋ ਜਾਣਾ ਡੇ ਫਸਟ ਤੋਂ, ਉਹ ਤੇ ਨਰਿੰਦਰ ਮੋਦੀ ਨੇ ਕਿਤੇ ਵੀ 1984 ਦੇ ਸਿੱਖ ਕਤਲੇਆਮ ਵਾਲਾ ਮੁੱਦਾ ਜਿਹੜਾ ਨਹੀਂ ਉਠਾਇਆ। ਉਹਨੇ ਇਹਦਾ ਜ਼ਿਕਰ ਤੱਕ ਨਹੀਂ ਕੀਤਾ ਕਿਸੇ ਜਗ੍ਹਾ ਦੇ ਉੱਤੇ। ਕਿਵੇਂ ਦਾ ਇਨਸਾਫ ਉੱਥੋਂ ਮਿਲ ਸਕਦਾ ਤੁਸੀਂ ਅੰਦਾਜ਼ਾ ਉਹਦਾ ਜਿਹੜਾ ਲਾ ਸਕਦੇ ਹੋ। ਇਹਨਾਂ ਹੈ ਕਿ ਜਿਹੜੇ ਪੈਸੇ ਲੈ ਕੇ ਬੋਲੀ ਜਿਹੜੀ ਹੈ ਨਾ ਜੀ, ਉਹ ਉਸੇ ਤਰੀਕੇ ਨਾਲ ਬੋਲੀ ਗਈ ਹੈ ਜਿਵੇਂ ਪੁਰਾਣਾ ਹੁੰਦਾ ਸੀ ਵੀ ਗੰਗਾ ਰਾਮ ਕਹੋ ਰਾਮ ਰਾਮ, ਤੋਂ ਅੱਗੋਂ ਰਾਮ ਰਾਮ ਬੋਲ ਦਿੰਦਾ ਸੀ। ਜੀ 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 ਬਿਲਕੁਲ ਇਸੇ ਤਰ੍ਹਾਂ ਹੀ ਹੋਈ ਆ। ਤੇ ਅੱਗੇ ਕਰੀਏ ਜਿਹੜੇ ਕਾਂਗਰਸ ਪਾਰਟੀ ਆ, ਕਾਂਗਰਸ ਹਾਈ ਕਮਾਂਡ ਨੇ ਵੀ ਬੜੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਆ, ਤੇ ਸ਼ਾਇਦ ਉਹਨਾਂ ਨੂੰ ਵੀ ਕੋਈ ਦੀਦਾ ਕਿ ਜਾਂ ਕਿ ਪ੍ਰਧਾਨ ਮੰਤਰੀ ਉਹਨਾਂ ਦਾ ਬਣੂਗਾ ਐਤਕੀ ਕੋਈ। ਬਿਲਕੁਲ ਜੀ, ਉਹਨਾਂ ਨੇ ਮੀਟਿੰਗ ਜਿਹੜੀਆਂ ਨੇ ਇਸ ਗੱਲ ਨੂੰ ਪਾਸੇ ਰੱਖ ਕੇ ਕਿ ਜਿਹੜੇ ਚੈਨਲਸ ਨੇ ਉਹ ਕੀ ਕਹਿ ਰਹੇ ਨੇ, ਕਾਂਗਰਸ ਹਾਈ ਕਮਾਂਡ ਜਿਹੜੀ ਹੈ ਜੀ ਉਹਨੇ ਆਪਣੀਆਂ ਮੀਟਿੰਗਸ ਬਕਾਇਦਾ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਜਿਹੜੀਆਂ ਸ਼ੁਰੂ ਕੀਤੀਆਂ ਨੇ, ਜਿਹਦੇ ਵਿੱਚ ਸਾਰਾ ਜਮ੍ਹਾਂ ਘਟਾਓ ਜਿਹੜਾ ਨਾ ਜੀ ਉਹ ਕੀਤਾ ਜਾ ਰਿਹਾ। ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਐਗਜ਼ਿਟ ਪੋਲ ਦੇ ਉੱਤੇ ਕੋਈ ਟਿੱਪਣੀ ਜਿਹੜੀ ਆ ਉਹ ਨਾ ਕਰੇ, ਬਲਕਿ 16 ਤਰੀਕ ਜਿਹੜੀ ਹੈ ਜੀ ਉਹ ਉਡੀਕੀ ਜਾਵੇ। ਸੋਨੀਆ ਗਾਂਧੀ ਦੀ ਪ੍ਰਧਾਨਗੀ ਦੇ ਹੇਠ ਜਨਰਲ ਸਕੱਤਰ ਦੇ ਵੱਲੋਂ ਜਿਹੜੀ ਇਹ ਮੀਟਿੰਗ ਹੈ ਉਹ ਕੀਤੀ ਕਿ 10 ਜਨਪਥ ਦੇ ਉੱਤੇ 1.5 ਘੰਟਾ ਇਹ ਚੱਲੀ। ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਵੀ ਹਾਜ਼ਰ ਸੀਗਾ। ਹਰੇਕ ਰਾਜ ਦੇ ਵਿੱਚ ਸਥਾਪਤੀ ਵਿਰੋਧੀ ਰੁਖ ਜਿਹੜੇ ਨੇ ਉਹ ਪੁੱਛੇ ਗਏ ਨੇ। ਅਹਿਮਦ ਪਟੇਲ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਵੇਦੀ, ਮੋਤੀ ਲਾਲ ਵੋਹਰਾ ਇਸ ਮੌਕੇ ਦੇ ਉੱਤੇ ਜਿਹੜੇ ਉਹ ਹਾਜ਼ਰ ਸਨ। ਆਖਿਆ ਗਿਆ ਕਿ ਕਾਂਗਰਸ ਤੇ UPA ਦੀ ਮਾੜੀ ਤਸਵੀਰ ਜਿਹੜੀ ਆ ਉਹ ਚੈਨਲਾਂ ਨੇ ਪੇਸ਼ ਕੀਤੀ ਆ। ਐਗਜ਼ਿਟ ਪੋਲ ਜਿਹੜੇ ਉਹਦੇ ਜਾ ਰਹੇ ਨੇ, ਪਰ ਇਹ ਆਖਿਆ ਗਿਆ ਕਿ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਉਹ ਨਾ ਕਰੋ। ਜਿਹੜਾ ਇਹ ਸਮਝਿਆ ਜਾ ਰਿਹਾ ਕਿ ਕਾਂਗਰਸ ਦੇ ਜਿਹੜੇ ਜਨਰਲ ਸਕੱਤਰ ਨੇ ਉਹਨੇ ਵੀ ਇਹ ਗੱਲ ਆਖੀ ਹੈ ਕਿ ਆਖਰੀ ਪੜਾਅ ਦੀਆਂ ਵੋਟਾਂ ਦੇ ਵਿੱਚ ਮੀਟਿੰਗ ਦੇ ਵਿੱਚ ਜਿਹੜੀ ਕਹੀ ਗਈ ਹੈ ਕਿ ਨਿੱਜੀ ਤੌਰ ਦੇ ਉੱਤੇ ਕਾਂਗਰਸ ਨੂੰ 130 ਤੋਂ 40 ਸੀਟਾਂ ਜਿਹੜੀਆਂ ਮਿਲ ਜਾਂਦੀਆਂ ਨੇ, ਭਾਰਤੀ ਜਨਤਾ ਪਾਰਟੀ 180 ਤੋਂ 200 ਸੀਟਾਂ ਜਿਹੜੀਆਂ ਨੇ ਉਹ ਲਊਗੀ। ਹਾਲਾਤ ਵੀ ਵੈਸੇ ਸਹੀ ਪੁੱਛੋ ਤਾਂ ਇਹੋ ਜਿਹੇ ਜਿਹੜੇ ਬਣ ਰਹੇ ਨੇ। ਜੇ ਮੇਰੀ ਰਾਏ ਪੁੱਛਣੀ ਹੋਵੇ ਤਾਂ ਸਰਕਾਰ ਕਿਸੇ ਦੀ ਸੈਂਟਰ ਦੇ ਵਿੱਚ ਨਹੀਂ ਬਣੂਗੀ। ਜੀ ਜੀ ਬਿਲਕੁਲ ਇਸੇ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਆ ਉਹ ਆ ਰਹੀਆਂ ਆ। ਤੇ ਅੱਗੇ ਚੱਲਦੇ ਜੀ, ਸਮਾਣੇ ਦੇ ਵਿੱਚ ਜਿਵੇਂ ਅਕਾਲੀਆਂ ਨੇ, ਅਕਾਲੀ ਵਰਕਰਾਂ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਆ ਉਹਨਾਂ ਤੇ ਜਿਵੇਂ ਹਮਲਾ ਕੀਤਾ ਆ, ਇਹ ਹਮਲੇ ਅਜੇ ਵੀ ਕਿਉਂ ਜਾਰੀ ਆ? ਜਾਰੀ ਹੈ ਜੀ ਕਿਉਂਕਿ ਹਾਰ ਬਰਦਾਸ਼ਤ ਕਰਨੀ ਬੜੀ ਔਖੀ ਹੁੰਦੀ ਆ। ਅਜੇ ਜਦੋਂ ਨਤੀਜੇ ਆ ਜਾਣਗੇ ਨਾ ਜੀ, ਇਹ ਹਮਲੇ ਜਿਹੜੇ ਨੇ ਹੋਰ ਵਧਣਗੇ। ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਸਮਾਣੇ ਦੇ ਵਿੱਚ ਜਿਹੜਾ ਜੀ ਹਮਲਾ ਹੁਣ ਕੀਤਾ ਗਿਆ। ਇਹ ਹਮਲੇ ਨਿਰੰਤਰ ਜਾਰੀ ਨੇ। ਇੱਥੇ ਪਟਿਆਲੇ ਦੇ ਵਿੱਚ ਪਹਿਲਾਂ ਵੀ ਹੋਏ ਨੇ, ਜਿਹੜੇ ਮੋਹਾਲੀ ਦੇ ਵਿੱਚ ਵੀ ਇਹ ਹਮਲੇ ਹੋਏ ਨੇ, ਹੁਣ ਜਿਹੜੇ ਜੀ ਇੱਥੇ ਸਮਾਣੇ ਦੇ ਵਿੱਚ ਹੋਏ ਨੇ। 3 ਵਿਅਕਤੀ ਇਹਨਾਂ ਹਮਲਿਆਂ ਦੇ ਵਿੱਚ ਜ਼ਖਮੀ ਹੋਏ ਨੇ। ਅਕਾਲੀ ਵਰਕਰਾਂ ਨੇ ਹਮਲਾ ਕੀਤਾ। ਇੱਥੇ ਹਸਪੀਟਲ ਦੇ ਵਿੱਚ ਦਾਖਲ ਨੇ। ਡਾਕਟਰ ਧਰਮਵੀਰ ਗਾਂਧੀ ਆਪਣੇ ਹਮਾਇਤੀਆਂ ਦੇ ਨਾਲ ਇਹਨਾਂ ਨੂੰ ਵੇਖਣ ਦੇ ਵਾਸਤੇ ਗਏ ਨੇ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਮੁਖੀ ਦੇ ਦਫ਼ਤਰ ਦੇ ਅੱਗੇ ਉਹ ਧਰਨਾ ਦੇਣਗੇ ਜੇਕਰ ਹਮਲਾਵਰਾਂ ਦੀ ਤੁਰੰਤ ਗ੍ਰਿਫਤਾਰੀ ਜਿਹੜੀ ਹੈ ਉਹ ਨਾ ਹੋਈ। ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਬਣ ਗਿਆ ਪਿਛਲੇ 2-4 ਦਿਨਾਂ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੀ ਕੁਝ ਉੱਥੇ ਹੋ ਗਿਆ, ਜਾਂ ਗੁਰਦਾਸਪੁਰ ਦੇ ਵਿੱਚ, ਰਾਮਪੁਰਾ ਫੂਲ ਦੇ ਵਿੱਚ ਕੀ ਕੁਝ ਜਿਹੜਾ ਜੀ ਹੋ ਗਿਆ, ਬਠਿੰਡੇ ਦੇ ਵਿੱਚ ਕਿਵੇਂ ਹਮਲਾ ਦਰ ਹਮਲਾ ਜਿਹੜਾ ਜੀ ਉਹ ਹੋ ਰਿਹਾ। ਇਹਦੇ ਉੱਤੇ ਤੁਰੰਤ ਲਾਅ ਐਂਡ ਆਰਡਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਾ ਕੀਤੀ ਤਾਂ ਨਤੀਜੇ ਆਉਣ ਤੋਂ ਬਾਅਦ ਇਹ ਹਾਲਾਤ ਜਿਹੜੇ ਨੇ ਪੰਜਾਬ ਲੈਵਲ ਦੇ ਉੱਤੇ ਖਿਲਰ ਸਕਦੇ ਨੇ ਤੇ ਫਿਰ ਇਹ ਹੱਥੋਂ ਬਾਹਰ ਹੋ ਸਕਦੇ ਨੇ। ਇਸ ਕਰਕੇ ਇਹਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਆ ਉਹ ਬਣਦੀ ਆ, ਪਰ ਪ੍ਰਸ਼ਾਸਨ ਚੁੱਪ ਬੈਠਾ ਚਾਚ ਕਰੀ ਜੀ। ਤੇ ਅੱਗੇ ਜੀ ਇੱਕ ਹੋਰ ਅਫਵਾਹ ਨੇ ਕਿ ਬਿਕਰਮ ਮਜੀਠੀਆ ਉਹ ਦੁਬਾਰਾ ਅਕਾਲ ਤਖਤ ਤੇ ਹਾਜ਼ਰ ਹੋਣਗੇ। ਤੇ ਹੁਣ ਕੀ ਆਸਾਂ ਨੇ ਅਕਾਲ ਤਖਤ ਤੇ, ਕਿਸ ਕਾਰਨ ਕਰਕੇ, ਕੀ ਉਹ ਆਪਣੀ ਸਜ਼ਾ ਭੁਗਤਣ ਜਾ ਰਹੇ ਉੱਥੇ?
ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਆਖਿਆ ਗਿਆ ਸੀਗਾ ਜੀ ਜਿਹੜੀ ਇਹ ਸਜ਼ਾ ਉਹਨਾਂ ਨੂੰ ਲਾਈ ਆ, ਪਾਠ ਸੁਣਨ ਦੀ ਸਜ਼ਾ ਲਾਈ ਆ, ਭਾਂਡੇ ਮਾਂਜਣ ਦੀ ਸਜ਼ਾ ਲਾਈ ਆ, ਮੱਥਾ ਟੇਕਣ ਦੀ ਸਜ਼ਾ ਲਾਈ ਆ, ਕੜਾਹ ਪ੍ਰਸ਼ਾਦ ਦੀ ਦੇਗ ਕਰਾਉਣ ਦੀ ਸਜ਼ਾ ਲਾਈ ਆ, ਅਖੰਡ ਪਾਠ ਕਰਾਉਣ ਦੀ ਸਜ਼ਾ ਲਾਈ ਆ, ਇਹ ਜਿਹੜੀਆਂ ਨੇ ਪੂਰੀਆਂ ਕਰਨ। 5 ਤਖਤਾਂ ਦੇ ਉੱਤੇ ਇਹਨਾਂ ਦੀ ਲਾਈ ਸੀ, 5 ਤਖਤਾਂ ਦੇ ਉੱਤੇ ਜਾ ਕੇ ਤੇ ਫਾਈਨਲੀ ਤੌਰ ਦੇ ਉੱਤੇ ਉਹਨਾਂ ਨੇ ਅਖੰਡ ਪਾਠ ਜਿਹੜਾ ਉਹ ਖਲਵਾਤਾ ਜੀ ਅਕਾਲ ਤਖਤ ਸਾਹਿਬ ਦੇ ਉੱਤੇ। ਉਹਦੇ ਵੈਸੇ ਜੇ ਅਖੰਡ ਪਾਠ ਉੱਤੇ ਕਰਾਉਣਾ ਹੋਵੇ ਤਾਂ 7 ਤੋਂ 8 ਸਾਲ ਬਾਅਦ ਵਾਰੀ ਆਉਂਦੀ ਹੈ ਜੀ, ਪਰ ਉਹਨਾਂ ਨੂੰ ਤੁਰੰਤ ਮਿਲ ਗਈ ਹੈ। ਤੋ ਇਸ ਕਰਕੇ ਉਹਨਾਂ ਨੇ ਅਖੰਡ ਪਾਠ ਕਰਵਾਤਾ ਜੀ। ਕੱਲ ਨੂੰ ਜਿਹੜਾ ਭੋਗ ਪਾ ਕੇ ਉਹ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਗੇ। ਹੁਣ ਤਾਂ ਉਹਨਾਂ ਨੂੰ ਇਹੀ ਕਹਿਣਾ ਜੀ ਵੀ ਠੀਕ ਹੈ, ਸਾਰਾ ਕੁਝ ਸਹੀ ਹੋ ਗਿਆ, ਤੁਸੀਂ ਜੋ ਕੁਝ ਸਜ਼ਾ ਲਾਈ ਸੀ ਉਹ ਠੀਕ ਹੋ ਗਿਆ, ਤੇ ਪੰਥ ਨੇ ਉਹਨਾਂ ਨੂੰ ਫੇਰ ਪ੍ਰਵਾਨ ਕਰ ਲਿਆ ਤੇ ਅੱਗੋਂ ਕਿਸੇ ਨਵੀਂ ਗਲਤੀ ਦੇ ਵਾਸਤੇ ਉਹ ਤਿਆਰ ਹੋਣਗੇ ਜੀ। ਜੀ ਬਿਲਕੁਲ। ਅਤੇ ਜੀ ਇੱਕ ਆਪਣੇ ਕਾਫੀ ਚਰਚਾ ਦੇ ਵਿੱਚ ਆਪਣੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੂੰ ਸਾਰੀਆਂ ਹੀ ਪਾਰਟੀਆਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਸ਼ਹੀਦ ਮੰਨਦੀਆਂ, ਪਰ ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਟ੍ਰੈਜਡੀ ਹੋਈ ਸੀਗੀ, ਉਹਨਾਂ ਦੀ ਭੈਣ ਦਾ ਜਵਾਈ ਕੁਲਜੀਤ ਸਿੰਘ ਢੱਟ, ਉਹਦੇ ਤੇ ਜੋ ਉਸ ਨੂੰ ਸ਼ਹੀਦ ਕੀਤਾ ਗਿਆ ਸੀਗਾ, ਪਰ ਉਹਦੇ ਲਈ ਸਾਰੀਆਂ ਪਾਰਟੀਆਂ ਕਿਉਂ ਚੁੱਪ ਆ? ਕੋਈ ਵੀ ਨਹੀਂ ਬੋਲ ਰਿਹਾ ਕਿ ਉਹਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ। ਸਜ਼ਾ ਤਾਂ ਹੋਈ ਆ, ਜਿਹੜਾ ਪੁਲਿਸ ਦੇ ਵੱਲੋਂ ਚੁੱਕ ਕੇ ਮਾਰ ਦਿੱਤਾ ਗਿਆ ਸੀਗਾ ਕੁਲਜੀਤ ਸਿੰਘ ਢੱਟ, ਉਹਦੇ ਮਾਮਲੇ ਸਜ਼ਾ ਤਾਂ ਹੋਈ ਆ, ਪਰ ਸਾਲ ਬੜੇ ਲੱਗ ਗਏ, 25 ਸਾਲ ਲੱਗੇ ਇਹ ਇਨਸਾਫ ਮਿਲਦੇ ਆ, ਔਰ 5-5 ਸਾਲ ਦੀ ਸਜ਼ਾ ਜਿਹੜੀ ਇਹਨਾਂ ਦੀ ਹੋਈ ਹੈ। ਸਜ਼ਾ ਬਹੁਤ ਥੋੜੀ ਹੈ। ਮੈਂ ਅੱਗੇ ਵੀ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜੇ ਇਹ ਫੈਸਲਾ ਡਿਊਰਿੰਗ ਇਲੈਕਸ਼ਨ ਆ ਗਿਆ ਹੁੰਦਾ ਤਾਂ ਸ਼ਾਇਦ ਸਿਆਸੀ ਪਾਰਟੀਆਂ ਬੋਲਦੀਆਂ। ਅੱਜ ਕੱਲ ਉਹ ਆਰਾਮ ਅਵਸਥਾ ਦੇ ਵਿੱਚ ਨੇ, ਸਾਈਡ ਮੋਡ ਤੇ ਨੇ ਜੀ, ਕਿਉਂਕਿ ਇਲੈਕਸ਼ਨਾਂ ਦਾ ਥਕਾਵਟ ਜਿਹੜੀ ਆ ਉਹ ਲਾ ਰਹੇ ਨੇ। ਦੇਖਦੇ ਆ ਜੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਤੀਜੇ ਕਿਹੋ ਜਿਹੇ ਆਉਂਦੇ ਆ, ਫਿਰ ਬੋਲਣਗੇ ਜੀ। ਤੇ ਅੱਜ ਹੁਣ ਜੀ ਆਪਣਾ ਤੁਹਾਡਾ ਆਜ਼ਨਾਮਾ ਤੇ ਸਰੋਤੇ ਤੁਸੀਂ ਆਜ਼ਨਾਮਾ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈ ਕਾਲ ਕਰ ਸਕਦੇ ਆ 4082725200 408 272 5200। ਜੇ ਕੁਝ ਵੀ ਤੁਸੀਂ ਕਿਤਿਓਂ ਵੀ ਕੁਝ ਪੁੱਛਣਾ ਚਾਹੁੰਦੇ ਆ ਪੋਲਿਟਿਕਸ ਦੇ ਨਾਲ ਜਿਹੜੇ ਸੰਬੰਧਿਤ ਕੁਐਸਚਨ ਆ, ਕਿਉਂਕਿ ਉੱਥੇ ਦੀ ਰਾਜਨੀਤੀ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਲਾਈਨਾਂ ਖੋਲਾਂਗੇ। ਤੇ ਜੀ ਅੱਜ ਦਾ ਆਜ਼ਨਾਮਾ ਕਿ ਦੌਰ ਮੁੱਕ ਗਿਆ ਵੋਟ ਦੇ ਪਾਉਣ ਵਾਲਾ, ਰਹਿੰਦਾ ਦੌਰ ਨਤੀਜੇ ਦੇ ਆਉਣ ਵਾਲਾ। ਦੌਰ ਮੁੱਕ ਗਿਆ ਵੋਟ ਦੇ ਪਾਉਣ ਵਾਲਾ, ਰਹਿੰਦਾ ਦੌਰ ਨਤੀਜੇ ਦੇ ਆਉਣ ਵਾਲਾ। ਜਿਹੜਾ ਦਿੱਲੀ ਤੋਂ ਕਿਸੇ ਨੂੰ ਬਾਹਰ ਕੱਢੂ, ਕਿਸੇ ਹੋਰ ਲਈ ਦਿੱਲੀ ਪਹੁੰਚਾਉਣ ਵਾਲਾ। ਕੋਈ ਅੱਧ ਵਿਚਾਲੇ ਹਨ ਲਟਕਦੇ ਜੋ, ਆਸ ਉਹਨਾਂ ਦੀ ਕੁਝ ਜਗਾਉਣ ਵਾਲਾ। ਰਾਤ ਦਿਨੇ ਰਹੀ ਜਿਨ੍ਹਾਂ ਦੀ ਕੰਬ ਕੁਰਸੀ, ਧੜਕਣ ਉਹਨਾਂ ਦੀ ਹੋਰ ਵਧਾਉਣ ਵਾਲਾ। ਪਿਆ ਹੈ ਮੀਡੀਆ ਕਦੀ ਧਰਵਾਸ ਦਿੰਦਾ, ਕਦੀ ਡਰਦਿਆਂ ਨੂੰ ਆ ਕੇ ਸਹਿਮ ਪਾਵੇ। ਪਿਆ ਹੈ ਮੀਡੀਆ ਕਦੇ ਧਰਵਾਸ ਦਿੰਦਾ, ਕਦੀ ਡਰਦਿਆਂ ਨੂੰ ਆ ਕੇ ਸਹਿਮ ਪਾਵੇ। ਜਾਂਦੀ ਅੰਦਰ ਨੂੰ ਰੋਟੀ ਉਹ ਬਾਹਰ ਕੱਢੇ, ਕਦੀ ਜਿੱਤਣ ਦਾ ਆਣ ਕੇ ਵਹਿਮ ਪਾਵੇ। ਹਾਂਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਨੂੰ ਪੰਜਾਬ ਦੇ ਬਾਰੇ ਜਿਹੜਾ ਸਾਰਾ ਕੁਝ ਦੱਸਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।